ਉਹਨੂੰ ਫਜ਼ਲ ਕਰੀਮ ਨੂੰ ਜਾਣਦਾ ਸੀ ਮੈਂ ਤੇ ਉਹ ਜਿਹੜਾ ਕਰੀਮ ਸੀ ਹਾਂਜੀ ਹਾਂ ਉਹਨਾਂ ਨੂੰ ਜਾਣਦਾ ਕਿਉਂਕਿ ਉਹ ਫਾਦਰ ਨਾਲ ਬਹੁਤ ਆਉਣ ਜਾਣ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾ ਹਾਂ ਇੱਕ ਪਿੰਡ ਦਾ ਮੁੰਡਾ ਸੀ ਦੀਨਾ ਉਹਦਾ ਨਾਮ ਸੀ। ਅੱਛਾ ਜੀ ਉਹਦੇ ਵੱਡੇ ਭਰਾ ਦੇ ਨਾਮ ਮੁਸਤਾਕ ਸੀ ਉਦੋਂ ਵੱਡਾ ਸੀ ਉਹ ਖੈਰਾ ਸੀ। ਕਾਣੇ ਵੀ ਮੈਂ ਜਾ ਨਹੀਂ ਸਕਦਾ ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ। ਕਾਰੋਬਾਰ ਬਹੁਤ ਪਹਿਲੇ 5 ਸਾਲ बड़ी सख्त मेहनत की है लेवरे की है समझो डिहाइडेड जिन्हें कि इतों तो कुछ लैके नहीं सी गए $20 सी कोले जदों गए हैं। अच्छा शहर लाहौर च खास क्यों है बुल्ले शाह दा बहुत ज्यादा दोस्ती सी ते ओ जेड़ा मुंडा है फजल करीम नाम मेरे ब्रदर होना भी फ्रेंडशिप सी क्योंकि उन्होंने देखा नहीं सी होठां ते आउंदी अजब तरह दी प्यास क्यों है। बुजुर्ग बड़े दास रहिंदे सी भी उत्थे इन्नियां मौजां करदे सी इत्थे आके यार फस गए ਜ਼ਮੀਨ ਨਹੀਂ ਚੰਗੇ ਥਾਂ ਮਿਲੀ ਮਾੜੀ ਜ਼ਮੀਨ ਹੈ ਉੱਥੇ ਜ਼ਮੀਨ ਬਹੁਤ ਚੰਗੀ ਸੀ ਮੌਜਾਂ ਕਰਦੇ ਸੀ ਅਸੀਂ। ਹਾਂ ਵੱਡੀ ਨਹਿਰ ਦਾ ਪਾਣੀ ਝੰਗ ਬਰਾਂਜ ਦਾ ਪੈਂਦਾ ਇੱਕ ਤਾਂ ਉਹਦਾ ਤੇਰੇ ਪਿੰਡ ਦਾ ਕੀ ਸੀ 5 ਵਰਡ ਹਾਂਜੀ 47 ਨੰਬਰ ਇੱਕ ਤਾਂਦਰਾ ਉੱਥੇ ਕੋਲ ਸੀ ਹੋਰ ਤਾਂਦਰਾ ਹਾਂਜੀ ਮੈਲਾ ਸੂਟੀਏ ਨਾ ਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ हाय पौनी सदी गवाचण मगरों रावी पार लिबास क्यों है। अस्सलाम वालेकुम दोस्तों सत श्री अकाल मैं नासिर ढिल्लों तुसीं जुड़े हो साडे चैनल पंजाबी लहर दे नाल। पंजाबी लहर चैनल कोशिश करते रहीदा अपनी चैनल दी राहीं कि जिहड़े लोग पार्टीशन टाइम इधरों छड्ड के गए ने या उधरों छड्ड के इधर आए ने ਉਹਨਾਂ ਦੇ ਰਵਾਬਤ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਜੋੜਨ ਨੂੰ ਲੈ ਕੇ ਕੰਮ ਕਰਦੇ ਰਹੀਦਾ ਜਾਂ ਉਹ ਲੋਕ ਜਿਹੜੇ ਜਿਨ੍ਹਾਂ ਦਾ ਜਨਮ ਇੱਧਰ ਹੈ ਜਾਂ ਉੱਧਰ ਦਾ ਜਨਮ ਹੈ ਆਪਣੇ ਜੰਮਣ ਭੌਂ ਥਾਂ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਉਹ ਪੈਦਾ ਹੋਏ ਉਹ ਵੇਖਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਵੀਡੀਓਜ਼ ਕਰਦੇ ਰਹੀਦਾ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰੀਦੀ ਹੈ ਤਾਂ ਕਿ ਇੱਕ ਸਾਂਝ ਬਣ ਸਕੇ। ਉਹ ਪੁਲ ਜਿਹੜਾ 75 ਵਰ੍ਹੇ ਪਹਿਲੋਂ ਟੁੱਟ ਗਿਆ ਸੀ ਉਹਨੂੰ ਦੁਬਾਰਾ ਅਸਰੇ ਨੌ ਬਹਾਲ ਕਰਨ ਦੀ ਕੋਸ਼ਿਸ਼ ਕਰੀਦੀ ਹੈ ਉਸ ਪੁਲ ਨੂੰ ਉਸ ਸੀੜੀਆਂ ਬਣਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਇਸੇ ਤਰ੍ਹਾਂ ਦੀ ਇੱਕ ਕਹਾਣੀ ਇੱਕ ਸਟੋਰੀ ਅੱਜ ਫਿਰ ਤੁਹਾਡੇ ਰੂਬਰੂ ਲੈ ਕੇ ਸਾਡੇ ਨਾਲ ਚਰਨਜੀਤ ਸਿੰਘ ਬਾਠ ਇਹਨਾਂ ਦਾ ਜਨਮ ਇੱਧਰ ਦਾ ਵਾ ਪਾਕਿਸਤਾਨ ਦੇ ਕਿਹੜੇ ਪਿੰਡ ਤੋਂ ਨੇ ਕਿੱਥੋਂ ਨੇ ਇਹ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਪਾਕਿਸਤਾਨ ਆਏ ਨੇ ਤੇ ਪਿੰਡ ਵੇਖਣ ਦੀ ਜਿਹੜੀ ਆ ਚਾਹ ਰੱਖਦੇ ਨੇ ਖੁਆਇਸ਼ ਰੱਖਦੇ ਨੇ ਇਹਨਾਂ ਕੋਲ ਪੁੱਛਦੇ ਆ ਕਿੱਥੇ ਪਿੰਡ ਆ ਕਿੱਥੇ ਜਨਮ ਹੋਇਆ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਾਰਿਆਂ ਨੇ ਪਹਿਲਾਂ ਤੁਹਾਡਾ ਨਾਂ ਤਾਂ ਮੈਂ ਦੱਸ ਦਿੱਤਾ ਚਰਨਜੀਤ ਸਿੰਘ ਬਾਠ ਹਾਂਜੀ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਂ? ਸ਼ਾਮ ਸਿੰਘ ਸੀ ਬਾਠ ਤਾਂ ਹੁਣੇ ਲਿਖਣ ਲੱਗੇ ਆ ਸ਼ਾਮ ਸਿੰਘ ਲਿਖਦੇ ਨਹੀਂ ਸੀ ਕਦੇ ਵੀ। ਅੱਛਾ ਤੇ ਤੁਹਾਡਾ ਜਨਮ ਕਿਹੜੇ ਸੰਨ ਦਾ ਵਾ? 1938 ਜੁਲਾਈ 17 1938 ਜੁਲਾਈ 17 1938 ਤੇ ਜਦੋਂ ਹੋਈ ਪਾਰਟੀਸ਼ਨ ਹੋਈ ਉਦੋਂ ਕਿੰਨੇ ਸਾਲਾਂ ਦੇ ਬਣਦੇ? ਤਕਰੀਬਨ 9 ਸਾਲਾਂ ਦੇ 9 ਸਾਲ ਦੇ ਰਾਈਟ। ਤੇ ਕਿਹੜਾ ਸੀ ਆਪਣਾ ਪਿੰਡ ਜਿੱਥੇ ਜਨਮ ਹੋਇਆ? ਚੱਕ ਨੰਬਰ 51 ਸਜਾਦ ਲਹਿਰਪੁਰ ਤਹਿਸੀਲ ਲਹਿਰਪੁਰ। ਅੱਛਾ ਫਿਰ ਤੇ ਤੁਸੀਂ ਮੇਰੇ ਗਵਾਂਢੀ ਜਗੇ। ਉਹ ਤਾਂ ਹੀ ਤਾਂ ਤੁਹਾਨੂੰ ਮਿਲੇ ਹੋ ਤਾਂ ਲੱਕੀ ਨਿਕਲੇ ਆ। ਪਹਿਲੀ ਗੱਲ ਮੈਨੂੰ ਬਹੁਤ ਖੁਸ਼ੀ ਸੀਗੀ ਵੀ ਜਿਹੜੇ ਮੈਨੂੰ ਪੰਜਵੜ ਤੇ ਜਾਂ ਮੇਰਾ ਪਿੰਡ ਇੱਕੋ ਹੀ ਗੱਲ ਹੈ ਮੇਰੇ ਵਾਸਤੇ। ਅੱਛਾ ਪੰਜਵੜ ਬਿਲਕੁਲ ਨਾਲ ਹੈ ਨਾ ਪਿੰਡ ਆਪਣਾ ਸਾਡੀ ਅੱਧੀ ਬਰਾਦਰੀ ਤੁਹਾਡੇ ਪਿੰਡ ਬੈਠੀ ਹੈ ਜਿਹੜਾ ਤੁਹਾਡਾ ਪਹਿਲਾ ਪਿੰਡ ਸੀ ਹੁਣ ਵੀ ਤੁਹਾਡਾ ਹੀ ਆ। ਹਾਂ ਤੇ ਬਾਠ ਉੱਥੇ ਬਾਠਾਂ ਦੇ ਵੀ ਘਰ ਹਲੇ ਆ ਗਏ ਨੇ। ਬਾਠ ਅਸੀਂ ਲਿਖਦੇ ਹੀ ਨਹੀਂ ਸੀ ਇਹ ਹੁਣੇ ਲਿਖਣ ਲੱਗਿਆ ਉੱਥੇ ਜਾ ਕੇ ਜਦੋਂ ਮੈਂ ਸਿਟੀਜ਼ਨ ਬਣਿਆ ਅਮਰੀਕਾ 'ਚ ਉਦੋਂ ਗੋਤ ਲਿਖਿਆ ਨਿਵੇਂ ਸਿੰਘੇ ਲਿਖਦੇ ਸੀ
ਅੱਛਾ ਅੱਛਾ ਜੀ। ਪਹਿਲਾਂ ਕਦੇ ਨਹੀਂ ਬਾਠ ਨਹੀਂ ਮੈਂ ਉਵੇਂ ਕਿਹਾ ਵੀ ਉਹ ਤੁਹਾਡੀ ਬਰਾਦਰੀ ਬਾਠ ਜਿਹੜੇ ਨਾ ਘਰ ਹੁਣ ਵੀ ਉੱਥੇ ਹੈਗੇ ਨੇ ਬਾਠਾਂ ਦੇ ਘਰ ਜਿਹੜੇ ਮੁਸਲਮਾਨ ਬਾਠ ਨੇ। ਉਹ ਅੱਛਾ ਬਹੁਤ ਖੁਸ਼ੀ ਗੱਲ ਹੈ ਫਿਰ ਤਾਂ। ਹਾਂਜੀ ਹਾਂਜੀ ਉਹ ਹਲੇ ਵੀ ਅਸੀਂ ਮੈਂ ਬਾਠ ਜਿਹਦਾ ਗੋਤ ਲਿਖਣ ਲੱਗਿਆ ਨਾ ਇਹ 65 ਚ ਜਾ ਕੇ ਮੈਂ ਜਦ ਸਿਟੀਜ਼ਨ ਬਣਿਆ ਉਦੋਂ ਵੀ ਬਾਅਦ ਲਿਖਣ ਲੱਗਿਆ। ਅੱਛਾ ਨਹੀਂ ਮੈਂ ਸਿੰਘੇ ਯੂਜ਼ ਕਰਦਾ ਸੀ। ਅੱਛਾ ਇੱਧਰ ਇੰਡੀਆ 'ਚ ਕਿ ਕਿੱਥੇ ਆਪਣਾ ਪਿੰਡ ਪੁੰਡ? ਇੰਡੀਆ 'ਚ ਹੈਗਾ ਤਲਵੰਡੀ ਰਾਏ। ਤਲਵੰਡੀ ਰਾਏ ਹਾਂ ਕਿਹੜਾ ਸ਼ਹਿਰ? ਰਾਏਕੋਟ ਦੇ ਕੋਲੇ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ। ਅੱਛਾ ਅੱਛਾ ਤੇ ਹੁਣ ਵੈਸੇ ਤੁਸੀਂ USA ਅਮਰੀਕਾ 'ਚ? ਅਮਰੀਕਾ 'ਚ ਕਿੰਨੇ ਸਾਲਾਂ ਤੋਂ? ਸਿੰਸ ਕੀ ਹੈ 59 ਸਤੰਬਰ 59 ਤੋਂ ਉੱਥੇ ਹੈ। ਤੇ ਬੜੇ ਪੁਰਾਣੇ ਸਾਲਾਂ ਕਿੰਨੇ ਸਾਲ ਲੰਘੇ ਹੋਏ ਨੇ। ਹਾਂ ਜੀ ਬਹੁਤ ਚਿਰ ਹੋ ਗਿਆ। ਤੇ ਕਿਵੇਂ ਤਾਮਝਾਮ ਕਾਰੋਬਾਰ ਉੱਥੇ ਕਿਦਾਂ? ਕਾਰੋਬਾਰ ਬਹੁਤ ਪਹਿਲੇ 5 ਸਾਲ ਬੜੀ ਸਖਤ ਮਿਹਨਤ ਕੀਤੀ ਹੈ ਲੇਬਰੇ ਕੀਤੀ ਹੈ ਸਮਝੋ। ਅਨਵਾਡੀ ਹਾਈਡਡ ਜਿਹੜਾ ਕਿ ਇੱਥੋਂ ਤੋਂ ਕੁਝ ਲੈ ਕੇ ਨਹੀਂ ਸੀ ਗਏ। $20 ਸੀ ਕੋਲੇ ਜਦੋਂ ਗਏ ਆ। ਅੱਛਾ ਇਹ ਸਾਰਾ ਕੁਝ ਮਿਹਨਤ ਕੀਤੀ ਉੱਥੇ ਜਾ ਕੇ। ਆਪਣੇ ਰਿਸ਼ਤੇਦਾਰ ਸੀ ਉਹਨਾਂ ਦੇ ਫਾਰਮ ਤੇ ਕੰਮ ਕੀਤਾ ਹੈ। ਫਾਰਮ ਤੋਂ ਹੀ ਸਾਰਾ ਕੁਝ ਸਿੱਖਿਆ। ਨਾਓ ਵੀ ਆਰ ਫਾਰਮਿੰਗ 69 10 ਸਾਲ ਬਾਅਦ। ਅੱਛਾ ਜੀ। ਪਹਿਲਾਂ 65 ਚ ਮੈਂ ਸਿਟੀਜ਼ਨ ਬਣ ਗਿਆ ਸੀ। ਸਿਟੀਜ਼ਨ ਬਣ ਕੇ ਇੱਥੇ ਨੂੰ ਆ ਗਿਆ। ਥੋੜੇ ਜਿਹੇ ਪੈਸੇ ਸੀ ਕੋਲੇ ਤੇ ਸੋਚਦੇ ਸੀ ਵੀ ਇੰਡੀਆ ਚੱਲ ਕੇ ਹੋਰ ਥੋੜੀ ਜਿਹੀ ਜ਼ਮੀਨ ਖਰੀਦ ਲਾਂਗੇ। ਇੱਥੇ ਕਾਫੀ ਜ਼ਮੀਨ ਸੀ 100 ਏਕੜ ਜ਼ਮੀਨ ਸੀ। ਅੱਛਾ ਤਲਵੰਡੀ ਦੇ ਵਿੱਚ ਤੇ ਉੱਥੇ ਵੀ ਵੱਡੇ ਲਾਟੀ ਹੋਣ ਕਰਕੇ ਫਿਰ ਅਸੀਂ ਆਪਦੇ ਫਾਰਮ 'ਚ ਹੀ ਘਰ ਬਣਾ ਲਿਆ 56 ਦੇ ਵਿੱਚ। ਅੱਛਾ ਅੱਛਾ ਚਲੋ ਪਿੰਡ ਦੀਆਂ ਵੀ ਆਪਾਂ ਸਜਾਦਾਂ ਦੀਆਂ ਬਹੁਤੀਆਂ ਗੱਲਾਂ ਸਜਾਦਾਂ ਦੀਆਂ ਕਰਨੀਆਂ ਤੇ ਸ਼ਹਿਰ ਉੱਥੇ ਦਾ ਵੀ ਪੁੱਛ ਲੈਂਦੇ ਵੀ ਉੱਥੇ ਹੁਣ ਉੱਥੇ ਵੀ ਵਾਹੀ ਨਾਲ ਹੀ ਜੁੜ ਗਏ ਫਿਰ ਜਾ ਕੇ ਜ਼ਿਮੀਦਾਰੇ ਨਹੀਂ? ਜਿਵੇਂ ਸਾਰਾ ਕੰਮ ਮੇਰਾ ਵਾਹੀ ਦਾ ਹੀ ਹੈ। ਅੱਛਾ ਜੀ ਕਿੰਨੀ ਕੁ ਵਾਹੀ ਆਪਣੇ ਵੀ ਕੀਤੀ ਹੈ? ਵਾਹੀ ਹੁਣ ਆਪਣੇ ਕੋਲ ਵੀ ਫਾਰਮਿੰਗ ਨਾਓ 20,000 ਏਕੜ। 20,000 ਏਕੜ? 20,000 ਏਕੜ। ਤੇ ਕੀ ਬੀਜਦੇ ਬੂਜਦੇ ਕੀ ਉੱਥੇ ਬਹੁਤਾ ਕੀ ਹੁੰਦਾ? ਉਹਦੇ 'ਚ ਗ੍ਰੇਪ ਨੇ ਵਾਈਨ ਗ੍ਰੇਪ ਤੇ ਇੱਕ ਸੌਗੀ ਵਾਲੇ ਗ੍ਰੇਪ ਹੈ ਇੱਕ ਬਦਾਮ ਹੈ ਪਿਸਤਾ ਚੈਰੀ ਹੈ। ਅੱਛਾ ਇਹਦਾ ਮਤਲਬ ਵੀ ਮਹਿੰਗਾ ਸਮਾਨ ਸਾਰਾ ਤੁਸੀਂ ਬੀਜਦੇ ਜੇ। ਦਿਮਾਗ 'ਚ ਇਹ ਹੈ ਕਿ ਲੋਕਾਂ ਨੂੰ ਚੰਗਾ ਫੂਡ ਦੇ ਸਕੀਏ। ਬਹੁਤ ਵਧੀਆ ਜੀ ਬਹੁਤ ਵਧੀਆ। ਸਾਰੇ ਚੰਗੇ ਮੇਵੇ ਹੈ। ਵੈਸੇ ਜਿਹੜੀ ਵਾਈਨ ਜਿਹੜੀ ਅੰਗੂਰ ਹੈ ਉਹ ਤੋਂ ਸ਼ਰਾਬ ਬਣਦੀ ਹੈ। ਸੌਗੀ ਜਿਹੜੀ ਹੈ ਉਹ ਬੜੀ ਚੰਗੀ ਖਾਣ ਨੂੰ ਤੇ ਬਦਾਮ ਚੰਗੇ ਹੈ ਪਿਸਤਾ ਚੰਗਾ ਹੈ। ਚਲੋ ਹੁਣ ਆਪਾਂ ਮੁੜਦੇ ਆ ਮੋੜਾ ਪਾ ਲਈਏ ਆਪਾਂ ਪਿੰਡ ਵੱਲ ਨੂੰ ਅਮਰੀਕਾ ਤੋਂ ਸਿੱਧਾ ਹੀ। ਹਾਂਜੀ ਤੇ ਜਦੋਂ 9 ਸਾਲਾਂ ਦੇ ਸੋ ਉਦੋਂ ਫਿਰ ਸਕੂਲੇ ਸਕਾਲੇ ਜਾਂਦੇ ਸੋ? ਤੀਜੀ ਜਮਾਤ ਪੜ੍ਹਦਾ ਸੀ। ਕਿਹੜੇ ਸਕੂਲ ਕਿਹੜਾ ਸੀ? ਉੱਥੇ ਪਿੰਡ 'ਚ ਹੀ ਸੀ ਸਕੂਲ। ਪਿੰਡ 'ਚ ਬਿਲਕੁਲ ਪੰਜਵੜ ਵਾਲੀ ਸਾਈਡ ਤੇ ਸਕੂਲ ਹੈ ਜਿਹੜਾ ਪੁਰਾਣਾ ਸਕੂਲ ਹੈ ਨਾ? ਹਾਂ ਗਰਾਊਂਡ ਵੀ ਉੱਥੇ ਜਿੱਥੇ ਬੱਚੇ ਖੇਡਦੇ। ਰਾਈਟ ਛੱਪੜ ਹੈ ਕੋਲ। ਹਾਂ ਬਿਲਕੁਲ ਚੇਤੇ ਹੈ ਹਲੇ ਵੀ ਉੱਥੇ ਹੀ ਹੈ। ਹਾਂ ਮੈਂ ਜਦ ਅੱਗੇ 97 ਚ ਗਿਆ ਸੀ ਨਾ ਮੈਂ ਸਕੂਲ ਹੀ ਪਹਿਲਾਂ ਗਿਆ ਸੀ। ਮੈਨੂੰ ਚੇਤੇ ਆਇਆ ਪਿੰਡ ਦੇ ਪੜ੍ਹਦੇ ਸਾਲ ਮੈਨੂੰ ਉਹ ਜਿਹੜਾ ਡਰਾਈਵਰ ਸੀ ਉੱਥੇ ਆਇਆ ਮੈਂ ਕਿਹਾ ਵੀ ਸਕੂਲ ਚੱਲ ਪਹਿਲਾਂ ਦੈਨ ਵੀ ਗੋ ਆਪਦੇ ਪਿੰਡ ਗਏ। ਅੱਛਾ ਤੇ ਸਕੂਲ ਤੀਸਰੀ ਚ ਪੜ੍ਹਦੇ ਸੀ ਕੋਈ ਮਾਸਟਰ ਆਪਣੇ ਟੀਚਰ ਕਿਹੜੇ ਕਿਹੜੇ ਸੀ ਕੋਈ ਯਾਦ ਹੈ? ਨਹੀਂ ਨਾਲ ਕੋਈ ਸਟੂਡੈਂਟ ਤਾਂ ਪਤਾ ਹੈ ਮੈਨੂੰ ਵੀ ਕੌਣ ਸੀ ਟੀਚਰ ਪਰ ਕੋਈ ਨਾਂ ਨਹੀਂ ਚੇਤੇ। ਨਾਂ ਨਹੀਂ ਯਾਦ ਤੇ ਨਾਲ ਸਟੂਡੈਂਟ ਕੋ ਨਾਂ ਯਾਦ ਹੋਣ ਜਿਹੜੇ ਨਾਲ ਤੁਹਾਡੇ ਪੜ੍ਹਦੇ ਸੀ? ਉਹ ਹਾਂ ਇੱਕ ਪਿੰਡ ਦਾ ਮੁੰਡਾ ਸੀ ਦੀਨਾ ਉਹਦਾ ਨਾਂ ਸੀ। ਅੱਛਾ ਜੀ। ਉਹਦੇ ਵੱਡੇ ਭਰਾ ਦੇ ਨਾਂ ਮੁਸਤਾਕ ਸੀ। ਉਦੋਂ ਵੱਡਾ ਸੀ ਉਹ ਖੈਰਾ ਸੀ। ਅੱਛਾ ਅੱਛਾ ਉਹ ਖੇਤੀ ਕਰਦੇ ਜਿਹੜੇ ਮੁਸਲਮਾਨ ਮੁੰਡੇ ਸੀ ਉਹ ਪਿੰਡ ਦੇ ਸੀ ਆਪਣੇ? ਉਹ ਉਸ ਪਿੰਡ ਦੇ ਸੀ। ਠੀਕ ਖੇਤੀ ਕਰਦੇ ਸੀ ਉਹ ਵੀ ਖੇਤੀ ਕਰਦੇ ਸੀ। ਤੇ ਜਿਹੜੇ ਸਾਡੇ ਉਹ ਕੀ ਹੁੰਦੇ ਆ ਮਿਸਤਰੀ ਜਾਂ ਤਰਖਾਨ ਉਹ ਕਾਦੋ ਹੁੰਦਾ ਸੀ। ਕਾਦੋ ਮਿਸਤਰੀ। ਅੱਛਾ ਅੱਛਾ ਹੁਣ ਵੀ ਨਾਂ ਬੜਾ ਤੁਹਾਡੇ ਪਿੰਡ ਦਾ ਹੈ? ਤੁਹਾਡੇ ਪਿੰਡ ਦਾ ਨਾਂ ਹੁਣ ਵੀ ਬੜਾ ਕਬੱਡੀ ਵਾਲੇ ਬੜੇ ਮੁੰਡੇ ਮਸ਼ਹੂਰ ਉੱਥੋਂ ਦੇ 2-3 ਅੱਛਾ ਇੱਕ ਮੱਛੋ ਆ ਇੱਕ ਢਿੱਲੋਂ ਮੁੰਡਾ ਬਿਲਾਲ ਢਿੱਲੋਂ ਤੇ ਬੜਾ ਤਗੜਾ ਰੇਡਰ ਆ। ਅੱਛਾ ਅੱਛਾ ਹਾਂ ਤਗੜੇ ਮੁੰਡੇ ਨਾਮ ਵੱਜਦਾ ਸਜਾਦਾਂ ਦਾ। ਵੈਰੀ ਗੁੱਡ ਵੈਰੀ ਗੁੱਡ। ਬੜਾ ਵਧੀਆ ਪਿੰਡ ਸੀਗਾ ਉਦੋਂ 60 ਘਰ ਸੀ ਸਾਰੇ। 60 ਘਰਾਂ ਚੋਂ ਤੁਹਾਡੇ ਕਿੰਨੇ ਸੀ? ਸਿੱਖਾਂ ਦੇ ਘਰ ਕਿੰਨੇ ਸੀ ਉਦੋਂ? ਸਾਰੇ ਹੀ ਸਿੱਖਾਂ ਦੇ ਘਰ ਸੀ। ਠੀਕ ਹੈ। ਤੇ ਸਾਡੇ ਸੰਧੂਆਂ ਦੇ ਸਾਡੇ ਫਾਦਰ ਨੂੰ ਨਾ ਨਾਨਕੇ ਢੇਰੀ ਮਿਲੀ ਹੋਈ ਹੈ। 5 ਘਰ ਸੰਧੂਆਂ ਦੇ ਸੀ ਬਾਕੀ ਸਾਰੇ ਗਰੇਵਾਲ ਸੀ। ਉਹ ਪਿੱਛੇ ਵੀ ਸਜਾਦਾਂ ਦੇ ਸੀ ਤੇ ਉੱਥੇ ਵੀ ਸਜਾਦਾਂ ਦੇ ਸੀ। ਅੱਛਾ ਉਹ ਇਥੋਂ ਫਿਰ ਜਦੋਂ ਪਾਰਟੀਸ਼ਨ ਹੋਈ ਆ
ਉਹ ਕਿੱਥੇ ਕਿੱਥੇ ਉੱਠ ਕੇ ਬੈਠੇ ਜਾ ਕੇ ਸਜਾਦਾਂ ਵਾਲੇ ਉਹ 60 ਘਰ? ਉਹ ਇੱਕ ਤਾਂ ਲੁਧਿਆਣੇ ਦੇ ਕੋਲੇ ਬੈਠੇ ਨੇ, ਹਾਂਜੀ, ਤੇ ਕੁਛ ਹਲਵਾਰੇ ਬੈਠੇ ਨੇ। ਹਲਵਾਰੇ, ਤਾਜਪੁਰ ਪਿੰਡ ਹੈ, ਕਿੰਨੇ ਥਾਈਂ ਬੈਠੇ ਆ। ਜ਼ਿਆਦਾ ਮੋਸਟਲੀ ਸਜਾਦੀ ਹੈ, ਤੇ ਜਿਹੜੇ ਤਲਵੰਡੀ 'ਚ ਬੈਠੇ ਆ ਉਹ ਸੀ 5-4 ਘਰ ਹੈ। ਅੱਛਾ ਅੱਛਾ ਅੱਛਾ, ਠੀਕ। ਬਾਕੀ ਬਹੁਤ ਸਜਾਦੀ ਨਹੀਂ, ਹਲਵਾਰੇ ਹਲਵਾਰੇ। ਇੱਕ ਹੈਗਾ ਤਾਜਪੁਰ ਪਿੰਡ ਹੈ ਕੋਈ, ਉਹਦੇ ਕੋਲੇ ਲੁਧਿਆਣੇ ਦੇ ਕੋਲ। ਲੁਧਿਆਣੇ। ਅੱਛਾ ਬਜ਼ੁਰਗੋ, ਇਹ ਬਹੁਤ ਥਾਵਾਂ ਤੇ ਬੈਠੇ, ਬਹੁਤ ਥਾਵਾਂ ਤੇ ਵੱਖਰੇ ਵੱਖਰੇ ਬਹਿ ਗਏ। ਅੱਛਾ ਇਹ ਦੱਸੋ ਵੀ ਪਿੰਡ ਦੀਆਂ ਜਦੋਂ 9 ਸਾਲ ਦੇ ਤੋਂ ਛੱਡ ਕੇ ਗਏ, ਕੋਈ ਯਾਦਾਂ ਯਾਦ ਨੇ ਵੀ ਕਿਵੇਂ ਛੱਡਿਆ ਪਿੰਡ, ਕਿੱਥੇ ਕੈਂਪ ਲੱਗਾ, ਜੇ ਕੋਈ ਉਹ ਕਿਸ ਤਰ੍ਹਾਂ ਤੁਰੇ ਪਿੰਡ ਤੋਂ, ਉਹ ਸਾਰੀ ਗੱਲ ਯਾਦ ਹੈ? ਹਾਂ, ਉਹ ਦੱਸੋ ਫਿਰ ਕਿਵੇਂ ਹੋਇਆ ਸੀ? ਪਹਿਲਾਂ ਉੱਥੋਂ ਨਾ ਸਾਡੀ ਠੀਕਰੀ ਵਾਲੇ ਧਾਂਦਰੇ ਰਿਸ਼ਤੇਦਾਰੀ ਸੀ। ਅੱਛਾ ਜੀ। ਜਦੋਂ ਲੱਗਿਆ ਨਾ ਵੀ ਗੜਬੜ ਹੋਣੀ ਹੈ ਕੁਛ, ਹਾਂਜੀ, ਉਹ ਸਾਨੂੰ ਕਹਿੰਦੇ ਵੀ ਉੱਥੇ ਚੱਲੋ। ਅੱਛਾ ਜੀ। ਸਾਰੀ ਫੈਮਿਲੀ ਉੱਥੇ ਚਲੀ ਗਈ। ਫਿਰ ਉਹ ਮੁੱਲਾਂਪੁਰ ਕੋਲੇ ਹੀ ਪਿੰਡ ਹੈ, ਮੁੱਲਾਂਪੁਰ। ਹਾਂ, 252। ਹਾਂਜੀ, ਕੱਲਾ ਹੀ 52 ਮੈਂ ਕਹਿੰਦਾ, ਉਹ ਵੱਜਦਾ 52 ਹੀ ਲੇਕਿਨ ਹੈ 252। 252। ਹਾਂਜੀ ਹਾਂ, 52 ਉੱਥੇ ਪਿੰਡ 'ਚ ਜਾ ਕੇ ਬਹਿ ਗਏ। ਅੱਛਾ ਜੀ। ਹਾਂ, ਸਾਰਾ ਪਿੰਡ ਹੀ ਉੱਥੇ ਚਲਾ ਗਿਆ, ਤੇ ਸਾਡੀ ਸਾਰੀ ਫੈਮਿਲੀ ਉਹ ਠੀਕਰੀ ਵਾਲੇ ਧਾਂਦਰੇ ਅਸੀਂ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਸੀ। ਅੱਛਾ ਜੀ। ਉੱਥੇ ਫਿਰ ਗਾਹਾਂ ਤੋਂ ਗਾਹਾਂ ਰਿਸ਼ਤੇਦਾਰ ਜਿਹੜੇ, ਉਹਨਾਂ 'ਚੋਂ ਇੱਕ ਫੌਜ ਦੇ ਵਿੱਚ ਬੰਦਾ ਸੀ। ਅੱਛਾ ਜੀ। ਤੇ ਉਹਨੇ ਉੱਥੋਂ ਬੱਸ ਭੇਜੀ ਇੱਧਰੋਂ ਕਿਤੋਂ ਫੌਜ ਅੱਗੇ। ਉਹ ਜਦੋਂ ਜਾਂਦੇ ਸੀ ਨਾ ਲੋਕ ਲੈ ਕੇ, ਉਹ ਫੌਜੀ ਬੰਦੇ ਜਾਂਦੇ ਸੀ। ਅੱਛਾ ਜੀ। ਆਪਦੇ ਆਪਦੇ ਪਿੰਡਾਂ 'ਚੋਂ ਲੈ ਕੇ ਉਹਨੇ ਬੱਸ ਭੇਜੀ ਸੀ ਉੱਥੋਂ। ਉਦੋਂ ਉਹਨੇ ਬੱਸ ਭੇਜੀ ਤੇ ਸਾਰਾ ਪਰਿਵਾਰ ਉਹਦੇ 'ਚੋਂ, ਉੱਥੇ ਉਹਨਾਂ ਦਾ ਪਰਿਵਾਰ, ਸਾਡਾ ਪਰਿਵਾਰ, ਸਾਰੇ ਆ ਗਏ। ਮੈਂ ਆਪਦੀ ਦਾਦੀ ਨੂੰ ਬੜਾ ਲਾਈਕ ਕਰਦੇ, ਮੇਰਾ ਇੱਕ ਭਰਾ ਰਹਿ ਗਿਆ ਉੱਥੇ। ਹਾਂਜੀ। ਇੱਕ ਦਾਦੀ ਮਦਰ। ਉਸ ਤੋਂ ਪਹਿਲਾਂ ਜਦੋਂ ਉਹ ਉੱਥੇ ਗਏ ਨਾ, ਫਿਰ ਉਹ ਸਾਰਿਆਂ ਨੂੰ ਫਿਕਰ ਹੁੰਦਾ ਵੀ ਸਾਡੇ ਜਿਹੜਾ ਸੋਨਾ ਹੈ ਕਿਤੇ ਉਹ ਨਾਲ ਲੁੱਟਿਆ ਜਾਵੇ। ਉਹ ਇੱਕ ਥਾਂ ਇਕੱਠਾ ਕਰ ਲਿਆ ਸਾਰੇ ਘਰਾਂ ਨੇ। ਅੱਛਾ ਜੀ। ਤੇ ਉੱਥੋਂ ਫਿਰ ਅਸੀਂ ਉਹਨਾਂ ਨੂੰ ਨਾ, ਮੇਰੇ ਦੋ ਜਿਹੜੇ ਵੱਡੇ ਭਰਾ ਸੀ ਉਹ ਤਕੜੇ 19-20 ਸਾਲ ਦੇ। ਅੱਛਾ ਜੀ। ਤਕੜੇ ਬਹੁਤ ਸੀ, ਉਹ ਕੌਡੀ ਕੁੜੀ ਵੀ ਖੇਡਦੇ, ਤਕੜੇ ਸੀ ਬੰਦੇ ਬਹੁਤ। ਤੇ ਫਿਰ ਉਹ ਸਾਡੇ ਫਾਦਰ ਨੂੰ ਸੱਚੋ ਜਿਹੜਾ ਨਾ ਉਹ ਚੜਾਉਣ ਆਏ ਉੱਥੇ, ਕੀ ਹੈ ਧਾਂਦਰੇ, ਉਹ ਜਹਾਜ਼ ਤੇ ਜਾਣਾ ਸੀ। ਅੱਛਾ, ਜਹਾਜ਼ ਤੇ ਗਏ ਤੁਸੀਂ? ਉਹ ਜਹਾਜ਼ ਤੇ ਫਾਦਰ ਇਕੱਲੇ ਹੀ, ਸਾਰੀ ਫੈਮਿਲੀ ਛੱਡ ਗਏ। ਤੇ ਉਹ ਇੱਕ ਬੰਦਾ ਲੈ ਕੇ ਨਾ ਉੱਥੇ, ਉਹ ਗੜਬੜ ਹੋ ਗਈ ਜਦੋਂ ਰਸਾਲਾ ਆਉਂਦਾ ਸੀ, ਥੋੜ੍ਹੇ 50 ਬੰਦੇ ਚੜ੍ਹਦੇ ਸੀ ਉਹਦੇ 'ਚ, ਤੇ ਉਹ ਜਲ ਕੇ ਤੇ ਉਹ ਫਾਦਰ ਰਹਿ ਗਿਆ। ਤੇ ਉਹ ਬੰਦਾ ਜਿਹੜਾ ਇੱਕ ਸੀ ਰਿਸ਼ਤੇਦਾਰ, ਉਹ ਜਿਹੜਾ ਸੋਨਾ ਥਾਣਾ ਇਕੱਠਾ ਕੀਤਾ ਸੀ, ਪੈਸੇ ਹੋਣੇ ਆ, ਉਹ ਲੈ ਕੇ ਚੜ੍ਹ ਗਿਆ। ਫਿਰ ਉਦੋਂ ਚੌਥੇ ਦਿਨ ਫਿਰ ਫਾਦਰ ਨੂੰ ਜਹਾਜ਼ ਤੇ ਭੇਜਿਆ। ਅੱਛਾ ਅੱਛਾ। ਹਾਂ। ਤੇ ਪਿੰਡ ਆਲੇ ਦੁਆਲੇ ਪਿੰਡਾਂ ਦੇ ਮੈਂ ਨਾਂ ਸੁਣੇ ਆਪਣੇ ਵੱਡਿਆਂ, ਕਿਉਂਕਿ ਆਪਣੇ ਸਾਰੇ ਪਿੰਡਾਂ ਦੇ ਨਾਂ। ਇੱਕ ਤਾਂ ਉਹਦਾ ਤੇਰੇ ਪਿੰਡ ਦਾ ਕੀ ਸੀ, 5 ਵਰਡ। ਹਾਂਜੀ। 47 ਨੰਬਰ। ਤੇ ਇੱਕ ਧਾਂਦਰਾ ਉੱਥੇ ਕੋਲ ਸੀ, ਹੋਰ ਧਾਂਦਰਾ। ਹਾਂਜੀ। ਉਹ 47 ਤਾਂ ਮਨਸੂਰ ਸੀ, ਮਨਸੂਰਾ। ਹਾਂ। ਤੇ ਇੱਕ ਧਾਂਦਰਾ ਉਹਦੇ ਨਾਲ ਹੀ ਸੀ। ਧਾਂਦਰਾ ਉੱਥੇ ਵੀ 46 ਧਾਂਦਰਾ। ਹਾਂ, ਉਹ 46 ਧਾਂਦਰਾ। ਹਾਂਜੀ। ਇੱਕ 66 ਧਾਂਦਰਾ ਸੀ। ਹਾਂਜੀ, ਇਹ 46 ਧਾਂਦਰਾ। ਇੱਕ ਉਹ ਠੀਕਰੀ ਵਾਲੇ ਦਾ ਮੈਨੂੰ ਨੰਬਰ ਨਹੀਂ ਚੇਤੇ ਹੁਣ। ਠੀਕਰੀ ਵਾਲੇ ਦਾ ਰਿਸ਼ਤੇ, ਇਹ ਤਿੰਨਾਂ 'ਚ ਮੇਰੀਆਂ ਰਿਸ਼ਤੇਦਾਰੀਆਂ ਸੀ। ਅੱਛਾ। ਨਹੀਂ, ਮੈਂ ਨਾ ਆਪਣੇ ਵੱਡਿਆਂ ਕੋਲ ਅਕਸਰ ਨਾਂ ਸੁਣੇ ਆ, ਮੇਰੇ ਬਜ਼ੁਰਗ ਵੀ ਨਾਂ ਲੈਂਦੇ ਨਾ, ਬਜ਼ੁਰਗ ਵੀ ਨਾਂ ਲੈਂਦੇ ਸੀ। ਬੜੇ ਲੇਟ? ਨਹੀਂ, ਅਸੀਂ ਤਾਂ ਬਾਅਦ ਦੇ ਆ ਨਾ, ਅਸੀਂ, ਮੇਰੀ ਤਾਂ 84 ਦੀ ਹੈ। ਸੁਣੀਆਂ ਹੋਈਆਂ ਗੱਲਾਂ ਵੀ ਮੁੱਲਾਂਪੁਰ ਦੇ ਸੀ, ਉੱਥੋਂ ਦੇ ਛਾਂਗਾ ਸੀ, ਅਮਰੀਕਾ ਸੀ, ਹੁਣ ਕਿਹੜੇ ਕਿਹੜੇ ਪਿੰਡਾਂ ਦੇ ਸੀ, ਮੈਂ ਨਾਂ ਮੇਰੇ ਜ਼ਿਹਨ 'ਚ ਹੈ ਨਹੀਂ ਕੋਈ ਸੁਣੇ, ਜਿਹੜੇ ਪਾਪੂਲਰ ਬੰਦੇ ਸੀ, ਵੀ ਆਹ ਪ੍ਰੋਮੀਨੈਂਟ ਬੰਦੇ ਸੀ ਉਦੋਂ ਦੇ। ਤੇ ਉਹਨਾਂ ਦਾ ਉਹਨਾਂ ਨਾਵਾਂ ਦਾ ਪਤਾ ਜਾਣਦੇ ਤੁਸੀਂ ਉਹਨਾਂ ਨੂੰ? ਸ਼ਾਂਗਾ ਸਿੰਘ ਨੂੰ ਜਾਣਦਾ ਸੀ। ਉਹ ਜਿਹੜੇ ਧਾਂਦਰੇ 46 ਧਾਂਦਰਾ ਸੀ ਨਾ, ਉੱਥੇ ਸੀ ਸ਼ੇਰ ਸਿੰਘ, ਇੱਕ ਦਲੀਪ ਸਿੰਘ, ਜਿਹੜੇ ਸਾਡੇ ਰਿਸ਼ਤੇਦਾਰ ਸੀ। ਉਹਨਾਂ 'ਚੋਂ ਜੋਗਿੰਦਰ ਸਿੰਘ ਸੀ, ਇੱਕ ਹੋਰ ਨਹੀਂ ਮੈਨੂੰ ਚੇਤੇ, ਇੱਥੇ ਨਹੀਂ ਮੈਨੂੰ ਚੇਤੇ। ਲਹਿਣਾ ਦਾ ਕੁਝ ਜ਼ਿਹਨ 'ਚ ਹੋਵੇ? ਲਹਿਣਾ ਪਿੰਡ 58 ਲਹਿਣਾ। ਹਾਂ, ਲਹਿਲ ਦਾ ਇੱਕ ਉਹ
ਕੀ ਕਹਿੰਦੇ ਹੁੰਦੇ ਆ ਜੇ ਘੋੜੇ ਨੂੰ ਠਾ ਕੇ ਭਜਦੇ ਹੁੰਦੇ ਸੀ, ਉਹ ਕਿੱਲਾ ਨੇਰੇ ਵਾਲਾ ਕਿੱਲਾ ਨੂੰ ਭਜਦੇ ਹੁੰਦੇ ਸੀ, ਉਹ ਉਹਦਾ ਨਾਮ ਮੈਨੂੰ ਚੇਤੇ ਨਹੀਂ ਹੈ। ਉਹ ਬੜਾ ਪਪੂਲਰ ਬੰਦਾ ਸੀ। ਇੱਕ ਤੇ ਅਮਰੀਕਾ ਸਿਓ ਸੀ, ਹੈ ਅਮਰੀਕਾ ਸਿਓ ਨਾਂ ਸੀ ਉਹਦਾ। ਹਾਂ ਉਹ ਲੈਣਾ ਦੇ ਸੀ ਅਮਰੀਕਾ ਸਿਓ। ਰਾਈਟ ਰਾਈਟ, ਉਹ ਹੀ ਸਨ ਮਸ਼ਹੂਰ ਉਦੋਂ ਨਾ ਪ੍ਰੋਮੀਨੈਂਟ। ਉਹ ਜਿਹੜਾ ਪੱਟਦੇ ਸੀ ਨਾ ਕਿੱਲਾ, ਤੇ ਉਹਦੇ ਕੋਲ ਕੁੱਤੇ ਹੁੰਦੇ ਸੀ ਤੇ ਇਹਦਾ ਉਹ ਘੋੜੀ ਹੁੰਦੀ ਸੀ। ਅੱਛਾ, ਕਦੀ ਸੁਣਿਆ ਹੋਵੇ 5 ਵੜ ਦੇ ਕਿਸੇ ਬੰਦੇ ਦਾ ਨਾਂ, ਵੱਡੇ ਬਜ਼ੁਰਗ ਦਾ? ਤੈਨੂੰ ਕਿਹਾ ਵੀ ਇੱਕ ਤਾਂ ਲੰਬੜਦਾਰ ਤੇ ਕਰੀਮਦਾਸ। ਹਾਂ, ਕਰੀਮਦਾਸ ਦਾ ਮੁੰਡਾ ਗਾਹਾਂ, ਫਜ਼ਲ ਕਰੀਮ। ਫਜ਼ਲ ਕਰੀਮ, ਹਾਂਜੀ। ਬਸ ਉਹਨੂੰ ਫਜ਼ਲ ਕਰੀਮ ਨੂੰ ਜਾਣਦਾ ਸੀ ਮੈਂ, ਤੇ ਉਹ ਜਿਹੜਾ ਕਰੀਮ ਸੀ, ਹਾਂਜੀ ਹਾਂ, ਉਹਨਾਂ ਨੂੰ ਜਾਣਦਾ ਕਿਉਂਕਿ ਉਹ ਫਾਦਰ ਨਾਲ ਬਹੁਤ ਆਉਣ ਜਾਣੀ ਸੀ। ਹਾਂ, ਤੇ ਉਹ ਸਾਡੇ ਆਪਣੇ ਹੀ ਨੇਗੇ। ਹਾਂ, ਤੇ ਇੱਕ ਸੀਗੇ ਜਿਹੜਾ ਲੰਬੜਦਾਰ ਸੀ, ਭਾਰੇ ਜਿਹੇ ਬੰਦੇ ਸੀ। ਹਾਂਜੀ ਹਾਂਜੀ, ਉਹਨਾਂ ਦਾ ਨਾਮ ਨਹੀਂ ਮੈਨੂੰ ਚੇਤੇ ਹੈ। ਹਾਂ, ਤੇ ਉਹ ਸਾਡੇ ਆਪਣੇ ਹੀ, ਸਾਡੇ ਜੋ ਵੱਡਿਆਂ ਦੇ ਨਾ, ਮੇਰੇ ਦਾਦਾ ਜੀ ਹੁਣਾਂ ਦੇ ਚਾਚੇ ਤਾਏ ਹੀ ਆ। ਇਹ ਉਹ ਕਰੀਮ ਹੋਣੀ। ਹਾਂਜੀ ਹਾਂ ਹਾਂ, ਉਹਨਾਂ ਦਾ ਪਿੰਡ ਵੀ ਉਹ ਸੀ ਨਾ, ਤੁਸੀਂ ਪੰਜਵੜ ਚੋਂ ਗਏ ਆ? ਹਾਂਜੀ ਹਾਂਜੀ, ਹਾਂ, ਉਹ ਸਾਡਾ ਪਿੱਛੋਂ ਪੰਜਵਾੜੀ ਆ ਨਾ, ਇਕੱਠਾ ਪਿੰਡ। ਰਾਈਟ ਰਾਈਟ, ਮੈਂ ਸੁਣਿਆ ਹੋਇਆ ਸੀ। ਉਹ ਆਪ ਨਿਕਲ ਆਏ, ਫਿਰ ਆਪਾਂ ਇੱਕੋ ਪਿੰਡ ਹੀ ਆ ਗਏ। ਹਾਂ, ਪਿੰਡੂ ਹੋ ਗਏ ਹੁਣ ਤਾਂ, ਆਪਾਂ ਪਿੰਡੂ ਆ। ਅੱਛਾ, ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ ਫਿਰ ਜਦੋਂ ਉਹ 9 ਸਾਲ ਦੇ ਚਲੇ ਗਏ ਵਾਲਦ ਸਾਹਿਬ ਕੋ, ਦਾਦਾ ਜੀ ਕੋ, ਪਿੰਡ ਦੀਆਂ ਗੱਲਾਂ ਸੁਣਦੇ ਸੋ? ਖੁਆਹਿਸ਼ ਹੈ ਸੀ ਵੀ ਪਿੰਡ ਜਾਣਾ ਮੁੜ ਕੇ ਇੱਕ ਵਾਰ? ਹਾਂ, ਉਹ ਹਮੇਸ਼ਾ ਯਾਦ ਰਹਿੰਦਾ ਵੀ ਪਿੰਡ ਜਿਹੜਾ ਹੈਗਾ ਵੀ ਸਾਡੇ, ਉਹਨਾਂ ਨੇ ਗੱਲਾਂ ਬਾਤਾਂ ਦੱਸਣੀਆਂ ਵੀ ਆ ਉੱਥੇ ਉਹ ਬਜ਼ੁਰਗ ਬੜੇ ਉਦਾਸ ਰਹਿੰਦੇ ਸੀ ਵੀ ਉੱਥੇ ਇੰਨੀਆਂ ਮੌਜਾਂ ਕਰਦੇ ਸੀ, ਇੱਥੇ ਆ ਕੇ ਯਾਰ ਫਸ ਗਏ, ਜ਼ਮੀਨ ਨਹੀਂ ਚੰਗੇ ਥਾਂ ਮਿਲੀ, ਮਾੜੀ ਜ਼ਮੀਨ ਹੈ, ਉੱਥੇ ਜ਼ਮੀਨ ਬਹੁਤ ਚੰਗੀ ਸੀ, ਮੌਜਾਂ ਕਰਦੇ ਸੀ ਅਸੀਂ। ਹਾਂ, ਵੱਡੀ ਨਹਿਰ ਦਾ ਪਾਣੀ ਝੰਗ ਬਰਾਂਜ ਦਾ ਪੈਂਦਾ, ਬਹੁਤ ਪਾਣੀ ਸੀ। ਹੁਣ ਵੀ ਫਸਲ ਬੜੀ ਚੰਗੀ, ਸਜਾਦਾ ਦੀ ਬਹੁਤ ਫਸਲ ਚੰਗੀ ਹੁੰਦੀ ਸੀ। ਸਾਡੇ ਕੋਲ 8 ਬੋਲ ਸੀ ਉਦੋਂ, ਉੱਥੇ ਖੇਤੀ ਵਧੀਆ ਖੇਤੀ ਕਰਦੇ, 3 ਬਰਾਬਿਆਂ ਦੀ ਖੇਤੀ ਕਰਦੇ। ਬਹੁਤ ਸ਼ੌਕ ਸੀ ਬਜ਼ੁਰਗ ਨੂੰ ਖੇਤੀ ਕਰਨ ਦਾ। ਅਸੀਂ ਨਾ ਉਹ ਫਾਦਰ ਸਾਡੇ ਜਿਹੜੇ ਨਾ ਨਾਲ ਦੇ ਪਿੰਡ ਦੇ ਮੁੱਲਾਂਪੁਰ ਦੇ ਵੀ ਨਾਂ ਕਿਸੇ ਨੂੰ ਜਾਣਦੇ ਹੋ ਨਾ? ਹਾਂ, ਛਾਂਗਾ ਸਿਉਣਾ ਦਾ। ਹਾਂ, ਛਾਂਗਾ ਸਿਉਣਾ ਦਾ ਇੱਕ ਦਲੀਪ ਸਿੰਘ ਸੀਗਾ ਉੱਥੇ। ਇਹ ਸਾਡੇ ਬਜ਼ੁਰਗਾਂ ਨਾਲ ਬੜਾ ਆਉਣ ਜਾਣ ਸੀ ਇਹਨਾਂ ਦਾ, ਬਹੁਤ ਜ਼ਿਆਦਾ। ਹਾਂਜੀ, ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਅਮਰੀਕ ਸਿੰਘ ਸੀ, ਇਹਦਾ ਛਾਂਗਾ ਸਿੰਘ ਦਾ ਭਰਾ। ਹਾਂਜੀ, ਤੇ ਇੱਕ ਉਹਨਾਂ ਦਾ ਹੀ ਚਾਚਾ ਤਾਂ ਆਇਆ ਸੀ, ਕੋਈ ਫੱਤਾ ਸੀਗਾ, ਉਹ ਹੁੱਕਾ ਪੀਂਦਾ ਸੀ ਬੰਦਾ, ਉਹਦੀ ਕੋਈ ਜ਼ਮੀਨ ਬੜੀ ਸੀ। ਅੱਛਾ ਅੱਛਾ, ਜਿਵੇਂ ਉਹ ਆਪਾਂ ਨੂੰ ਕਹਿੰਦੇ ਸੀ ਨਾ ਵਕੀਲ, ਜਿਹੜੇ ਬੰਦੇ ਕਈ ਵਾਰ ਜ਼ਮੀਨ ਵੇਚਣ ਵਾਲੇ ਹੁੰਦੇ ਆ, ਦੇਣ ਵਾਲੇ ਕਿਸੇ ਲੈਣੇ, ਉੱਥੇ ਲੈਰਪੁਰ ਬੈਠੇ ਰਹਿਣਾ, ਕਿਸੇ ਜ਼ਮੀਨ ਲੈ ਲਈ, ਕਿਸੇ ਦੀ ਥੋੜੇ ਜਿਹੇ ਪੈਸੇ ਦੇ ਤੇ ਲਿਖਾ ਲਈ। ਅੱਛਾ, ਹੁਣ 97 ਚ ਤੇ ਗਏ ਆ, ਤੇ ਆਪਾਂ ਹੁਣ ਦਾ ਪ੍ਰੋਗਰਾਮ ਫਿਰ ਚੱਲੀਏ, ਤੁਹਾਨੂੰ ਪਿੰਡ ਲੈ ਚੱਲੀਏ ਹੁਣ? ਹਾਂਜੀ, ਪਿੰਡ ਵਿਖਾ ਲਿਆਈਏ ਫਿਰ ਇੱਕ ਵਾਰ। ਹਾਂਜੀ, ਚੱਲਾਂਗੇ। ਹਾਂ, ਚਲੋ ਇੱਕ ਵਾਰੀ ਯਾਦਾਂ ਰਿਵਾਈਵਲ ਹੋ ਜੂ ਨਾ ਦੁਬਾਰਾ, ਫਿਰ 97 ਤੇ ਫਿਰ ਇੱਕ ਵਾਰੀ 47। ਹਾਂ, 97 ਚ ਤਾਂ ਸਾਡੇ ਨਾਨਕੇ ਸੀ, ਮੈਂ ਤਾਂ ਗਿਆ ਨਹੀਂ ਬੜਾ ਉੱਥੇ, ਪਰ ਮੈਂ ਠੀਕਰੀ ਵਾਲੇ ਧਾਂਦਰੇ ਬਹੁਤ ਜਾਂਦਾ ਰਿਹਾ, ਤੇ 46 ਨੰਬਰ ਚ 46 ਧਾਂਦਰੇ ਚ ਹਰਪਾਲ ਸਿੰਘ ਤੇ ਜੋਗਿੰਦਰ ਸਿੰਘ ਤੇ ਸ਼ੇਰ ਸਿੰਘ ਹੋਣੀ, ਉਹਨਾਂ ਦੇ ਘਰ ਜਾਂਦਾ ਸੀ। ਉਹਨਾਂ ਨੇ ਸਾਡੀ ਦਾਦੀ ਦੀ ਬੜੀ ਮਦਦ ਕੀਤੀ ਹੈ। ਅੱਛਾ, ਬੜੇ ਤਗੜੇ ਲੰਬੜਦਾਰ ਸੀ ਉਹ। ਜਿਹੜੇ ਕਹਿੰਦੇ ਦੱਸਦੇ ਵੀ ਆਟਾ ਉਟਾ ਦੇ ਕੇ ਆਉਂਦੇ ਰਹੇ, ਤੁਸੀਂ ਮੈਨੂੰ ਦੱਸਣ ਦੇ ਸੋ? ਉਹ ਕਰੀਮ ਸਿੰਘ ਕੀ ਹੈ, ਸਾਡੇ ਵੱਡੇ ਜਿਹੜੇ ਥੋੜੇ ਵੱਡੇ ਸੀ ਨਾ, ਕੀ? ਹਾਂਜੀ ਹਾਂਜੀ, ਫਜ਼ਲ ਕਰੀਮ ਹੋਣੀ। ਕਿਆ ਫਜ਼ਲ ਕਰੀਮ ਨਹੀਂ, ਉਹਦਾ ਫਾਦਰ। ਹਾਂਜੀ ਹਾਂਜੀ, ਉਹਨਾਂ ਦਾ ਕਰੀਮ ਬਖਸ਼ ਹੋਣੀ। ਹਾਂ, ਕਰੀਮ ਬਖਸ਼। ਤੇ ਜਿਹੜਾ ਉਹ ਫੈਜ਼ਲ ਹੈ, ਉਹ ਮੇਰੇ ਬ੍ਰਦਰਾਂ ਦਾ ਫਰੈਂਡ ਸੀਗਾ। ਫਿਰ ਆਟਾ ਹੁਣ ਤੁਸੀਂ ਉਦੋਂ ਤੁਹਾਨੂੰ ਜਦੋਂ ਉੱਥੇ ਬੈਠੇ ਸੀ ਨਾ ਮੁੱਲਾਂਪੁਰ, ਤੇ ਉਹਨਾਂ ਨੇ ਕਈ ਵਾਰ ਕਿਹਾ ਵੀ ਅਸੀਂ ਤੁਹਾਨੂੰ ਆਟਾ ਉਟਾ ਦੇ ਜਾਂਦੇ ਆ। ਫਿਰ ਆਉਂਦੇ ਰਹੇ ਮਗਰੋਂ ਮਿਲਣ? ਹਾਂ, ਫਿਰ ਦੇ ਕੇ ਜਾਂਦੇ ਰਹੇ। ਮੈਂ ਤਾਂ ਤੁਹਾਨੂੰ ਕਿਹਾ ਵੀ ਉਦੋਂ ਨਾ ਅਸੀਂ ਤਾਂ ਉੱਥੇ ਠੀਕ ਰਿਹਾ था, ਉੱਥੇ ਮੇਰੀ ਦਾਦੀ ਤੇ ਇੱਕ ਨੰਬਰ 2 ਬ੍ਰਦਰ ਸੀ ਮੇਰਾ, ਲਹਿਰਪੁਰ, ਉੱਥੇ ਰਹੇ। ਇੱਕ ਸਾਡੇ ਹੋਰ ਸਕੇ ਸੀ, ਉਹਨਾਂ ਨੂੰ 2 ਬੋਲ ਦੇ ਤੇ ਨੈਗੇਡਾ ਦੇਤਾ, ਤੇ ਬਾਕੀ ਬੋਲ ਲੈ ਗਏ। ਮੱਝਾਂ ਛੱਡਤੀਆਂ ਸਾਰੀਆਂ, ਬਹੁਤ ਮੱਝਾਂ ਹੁੰਦੀਆਂ ਸੀ ਸਾਡੇ ਕੋਲ। ਮਤਲਬ ਵੀ ਇੰਨਾ ਕੁ ਯਾਦ ਹੈ ਵੀ ਸੁਣਦੇ ਰਹੇ ਵੀ ਇਹਨਾਂ ਨਾਲ ਮਿਲਣ ਵਰਤਣ ਹੈਗਾ ਸੀ, ਮਗਰੋਂ ਆਉਂਦੇ ਰਹੇ। ਬਖਸ਼ ਨਾਲ ਬਹੁਤ ਜ਼ਿਆਦਾ ਦੋਸਤੀ ਸੀ। ਤੇ ਉਹ ਜਿਹੜਾ ਮੁੰਡਾ ਹੈ ਫਜ਼ਲ ਕਰੀਮ ਨਾਲ ਮੇਰੇ ਬ੍ਰਦਰ ਹੋਣਾ ਦੀ ਫਰੈਂਡਸ਼ਿਪ ਸੀ, ਕਿਉਂਕਿ ਉਹਨਾਂ ਦੇ ਹਾਣੀ ਸੀ ਨਾ। ਲੋ ਜੀ, ਬਹੁਤ ਵਧੀਆ ਲੱਗਾ। ਹੁਣ ਪਿੰਡ ਦਾ ਬਣਾਉਂਦੇ ਆ ਪ੍ਰੋਗਰਾਮ, ਤੁਹਾਨੂੰ ਲੈ ਚੱਲਦੇ ਆ ਇੱਕ ਵਾਰੀ। ਆਹ ਜਿਹੜੀਆਂ ਯਾਦਾਂ ਨੇ ਨਾ ਰਿਕਾਰਡ ਕਰ ਲਈਆਂ ਆਪਾਂ, ਵੀ ਉਹ ਗੱਲਬਾਤ ਜਿਹੜੀ ਮੈਨੂੰ ਵੀ ਬਹੁਤ ਵਧੀਆ ਲੱਗਾ ਵੀ ਮੇਰੇ ਵੱਡਿਆਂ ਨਾਲ, ਕਿਉਂਕਿ ਅਸੀਂ ਪ੍ਰੋਗਰਾਮ ਕਰਦੇ ਰਹੀਦਾ ਵਾ, ਲੋਕਾਂ ਨੂੰ ਮਿਲਦੇ ਰਹੀਦਾ ਵਾ ਵੀ ਕਿਵੇਂ ਰਹੇ ਤਾਲੁਕਾਤ, ਕਿਵੇਂ ਰਹੇ।
ਇਹ ਇੱਕ ਸਾਈਡ ਜਿਹੜੀ ਨਾ, ਇੱਕ ਸਾਈਡ ਮੈਂ ਸੁਣੀ ਸੀ ਆਪਣੇ ਬਜ਼ੁਰਗਾਂ ਕੋ, ਤੇ ਦੂਜੀ ਸਾਈਡ ਮੈਂ ਤੁਹਾਡੇ ਕੋ ਸੁਣ ਗਈ ਵੀ ਵਾਕਈ ਅੱਛੇ ਤਾਲੁਕਾਤ। ਪਰਸਨਲ ਸੁਣੀ ਹੈ। ਹਾਂਜੀ। ਜਿਹੜੇ ਕਰੀਮ ਬਖਸ਼ ਦਾ ਮੁੰਡਾ ਸੀ, ਕੀ ਹੈ, ਫਜ਼ਲ ਕਰੀਮ। ਹਾਂ, ਉਹ ਹੈਗਾ ਹਲੇ? ਨਹੀਂ, ਉਹਦਾ ਡੈਥ, ਉਹਨਾਂ ਦੇ ਬੇਟੇ ਹੈਗੇ, ਉਦੋਂ ਬੇਟੇ ਹੈ। ਹਾਂਜੀ, ਉਹਨਾਂ ਦੇ ਬੇਟੇ ਹੈ, ਉਹ ਵੀ ਨੰਬਰਦਾਰ ਨੇ ਹੁਣ। ਲੰਬੜਦਾਰ ਹੈ, ਰਾਈਟ। ਹਾਂਜੀ। ਸੋ ਇੱਕ ਸਾਈਡ ਮੈਂ ਦੱਸਣ ਡਿਆ ਵੀ ਮੈਂ ਅਕਸਰ ਆਪਣੇ ਪ੍ਰੋਗਰਾਮ ਦੇ ਵਿੱਚ ਕੋਟ ਕਰਦਾ ਰਹਿੰਦਾ ਵੀ ਮੈਨੂੰ ਆਂਦੇ ਪੁੱਛਦੇ ਵੀ ਸ਼ੌਕ, ਮਤਲਬ ਵੀ ਇਹ ਲੋਕਾਂ ਨੂੰ ਮਿਲਾਉਣ ਦਾ ਸ਼ੌਕ ਕਿਵੇਂ ਪਿਆ। ਮੈਂ ਉਹ ਆਪਣੇ ਬਜ਼ੁਰਗਾਂ ਕੋਲ ਸੁਣਦਾ ਰਹਿੰਦਾ ਹਾਂ ਨਾ ਗੱਲ, ਵੀ ਉਹ ਸਾਨੂੰ ਪਤਾ ਸੀ ਵੀ ਸਾਡੇ ਬਜ਼ੁਰਗ ਦੱਸਦੇ ਸੀ ਵੀ ਸਾਡੀ ਉਹਨਾਂ ਨਾਲ ਵਾਹਵਾ ਸੀ, ਮਿਲਣ ਵਰਤਨ ਵਾਹਵਾ ਸੀ, ਤੇ ਉਹ ਉਸ ਗੱਲ ਨੂੰ ਲੈ ਕੇ ਫਿਰ ਹੌਲੀ ਹੌਲੀ ਇਸ ਕੰਮ ਦੇ ਵਿੱਚ ਆ ਗਏ। ਜਿਹੜਾ ਪ੍ਰੋਫੈਸ਼ਨ ਆ ਮਿਲਣ ਦਾ ਬਣਾਇਆ ਨਾ ਲੋਕਾਂ ਨੇ, ਜਿਹੜੇ ਆ YouTube, YouTube, ਫੇਸਬੁੱਕ ਬਣਾਇਆ, ਇਹ ਤੇ ਜਿਹੜੇ ਹੁਣ ਮੁੰਡੇ ਪੜ੍ਹ ਗਏ ਨੇ, ਇਹਨਾਂ ਨੇ ਕਮਾਲ ਕਰਤੀ। ਹਾਂਜੀ, ਬੈਠੇ ਫੇਸਬੁੱਕ ਤੇ ਜਾਣੀ ਜਾਂਦੇ ਹੋ ਤੁਸੀਂ। ਹਾਂ, ਉਹ ਮੈਂ ਉਹੀ ਦੱਸਣ ਡਿਆ ਵੀ ਇੱਕ ਸਾਈਡ ਮੈਂ ਆਪਣੇ ਬਜ਼ੁਰਗਾਂ ਸੁਣੀ ਸੀ ਤੇ ਦੂਜੀ ਸਾਈਡ ਤੁਹਾਡੇ ਕੋਲ ਸੁਣ ਲਈ, ਦੋਵੇਂ ਸਾਈਡਾਂ ਨੂੰ ਪੂਰੀਆਂ ਸੁਣ ਲਈਆਂ ਮੈਂ। ਰਾਈਟ। ਹਾਂ, ਤੇ ਉਹਦੇ ਤੇ ਮੋਹਰ ਲੱਗ ਗਈ ਵੀ ਵਾਕਿਆ ਹੀ ਸਾਡੇ ਅੱਛੇ ਤਾਲੁਕਾਤ ਸੀ, ਵੀ ਅੱਛੇ ਤਾਲੁਕਾਤ ਸੀ, ਅਸਲੀ ਬੰਦਿਆਂ ਨਾਲ ਗੱਲ ਕਰਦੇ ਆ। ਹਾਂ, ਅਸਲੀ ਬੰਦਿਆਂ ਨਾਲ ਗੱਲ ਕਰਦੇ। ਔਰ ਮੈਂ ਨਾ ਅਕਸਰ ਪ੍ਰੋਗਰਾਮਾਂ ਦੇ ਵਿੱਚ ਗੱਲ ਬੜੀ ਕਰਦਾ ਹੁੰਦਾ ਵੀ ਇੱਕ ਬੜੀ ਮਜ਼ੇਦਾਰ ਗੱਲ, ਸਟੋਰੀ, ਕਹਾਣੀ ਮੇਰੇ ਚਾਚਾ ਵੀ ਹੋਣੀ, ਦਾਦਾ ਵੀ ਨਹੀਂ ਦੱਸਦੇ ਹੁੰਦੇ ਵੀ ਉਹ ਜਿਹੜਾ ਨਾ ਮੁੱਲਾਂਪੁਰ ਵਾਲੇ ਅਮਰੀਕਾ ਸੇ ਹੋਣੀ, ਉਹ ਸਾਡੇ ਪਿੰਡ ਆ ਗਏ ਇੱਕ ਵਾਰ ਨਾ ਮੇਰੇ ਦਾਦਾ ਜੀ ਕੋ। ਜਿਵੇਂ ਪੰਚਾਇਤ ਹੁੰਦੀ, ਲੰਬੜਦਾਰ ਮੇਰੇ ਵੀ ਦਾਦਾ ਜੀ ਮਰੀਆ ਲੰਬੜਦਾਰ, ਜਿਹੜੇ ਇਹ ਕਰੀਮ ਬਖਸ਼ ਲੰਬੜਦਾਰ ਸੀ ਕਿ ਨਹੀਂ? ਅਸੀਂ 5 ਵਾਰਡ ਦੇ ਲੰਬੜਦਾਰ ਹੈ ਨਾ, ਉਹ ਸਜਾਦਾਂ ਦੇ, ਅਸੀਂ 5 ਵਾਰਡ ਦੇ। ਕਰੀਮ ਬਖਸ਼ ਚੰਬੜ ਉੱਥੇ ਤੇ ਨਹੀਂ, ਸਾਡੀ ਬਰਾਦਰੀ ਤੇ ਇੱਕੋ ਹੀ ਹੈ ਨਾ, ਸੇਮ ਹੀ ਬਰਾਦਰੀ, ਮਤਲਬ ਵੀ ਅਸੀਂ ਜਿਹੜੇ ਇਧਰੋਂ ਗਏ ਸੀ। ਹਾਂਜੀ, ਉਹ ਇੱਕ ਹੀ ਹੈ ਨਾ, ਲੋਕਲ ਨਹੀਂ। ਹਾਂਜੀ, ਤੇ ਜਿਹੜੇ ਬਾਹਰੋਂ ਜਾਂਦੇ ਸੀ ਉਹ, ਅੱਛਾ, ਤੇ ਉਹ ਨਾ ਉਹਨਾਂ ਕੋ ਆ ਗਏ, ਉਹ ਆਂਦੇ ਵੀ ਤੁਹਾਡੇ ਪਿੰਡ ਦੇ ਜਿਹੜੇ ਕ੍ਰਿਸਚੀਅਨ ਨੇ ਨਾ, ਈਸਾਈ ਨੇ, ਤੇ ਉਹ ਕਸਬੇਦਾਰ ਨੇ, ਉਹ ਸਾਡੇ ਪੱਠੇ ਵੜ ਲਿਆਉਂਦੇ ਤੇ ਆ ਫਲਾਣਾ ਬੰਦਾ ਹਟਦਾ ਨਹੀਂ, ਕਿਉਂਕਿ ਪੈਲੀ ਤੇ ਸਾਂਝੀ ਪੈਂਦੀ ਆ ਮੁੱਲਾਂਪੁਰ ਦੀ, ਸਜਾਦਾਂ ਤੇ 5 ਵੜ ਦੀ, ਤੇ ਉਹ ਸੱਦ ਲਿਆ ਉਹਨਾਂ ਨੂੰ ਸਾਰਿਆਂ ਨੂੰ, ਤੇ ਉਹਨਾਂ ਨੇ ਹਾਂ ਬਈ ਆ ਲਾਮਾ ਲੈ ਕੇ ਆ ਅਮਰੀਕਾ ਸਿਓ ਦਾਦਾ ਮੇਰਾ ਦਾ, ਤੇ ਤੁਸੀਂ ਪੱਠੇ ਵੜ ਲਿਆਉਂਦੇ, ਚੋਰੀ ਵੜ ਲਿਆਈਦੇ। ਤੇ ਫੇਰ ਹੁਣ ਆਂਦਾ ਚੋਰੀ ਤੁਹਾਡਾ ਨਹੀਂ, ਤੁਹਾਡੇ ਨਹੀਂ ਲਿਆਉਣੇ, ਤੇ ਕਿੱਥੋਂ ਲਿਆਉਣੇ ਪੱਠੇ? ਉਹ ਆਂਦਾ ਵੀ ਅਮਰੀਕਾ ਸੇ ਆਂਦਾ ਵੀ ਏਦਾਂ ਕਰਦੇ ਆ ਵੀ 1 ਵੀਘਾ ਪੱਠੇ ਜਿਹੜੇ ਆ ਨਾ, ਉਹ ਮੈਂ ਤੁਹਾਡੇ ਵਾਸਤੇ ਤੁਸੀਂ ਵੜ ਲਿਆ ਕਰੋ ਤੁਹਾਡੇ। ਉਹ ਆਂਦਾ ਜੀ ਅਸੀਂ ਸੋਚ ਕੇ ਦੱਸਾਂਗੇ, ਸਲਾਹ ਕਰ ਗਏ। ਉਹਨਾਂ ਸਲਾਹ ਸ਼ੁਰੂ ਕੀਤੀ, ਆਂਦੇ ਸਾਡੇ ਨਹੀਂ ਬਾਰੇ ਚ। ਉਹਨੇ ਵੀ ਕਿਉਂ? ਆਂਦਾ ਜੀ 1 ਵੀਘਾ ਮੁੱਕ ਗਿਆ, ਫਿਰ ਕਿੱਥੇ ਜਾਵਾਂਗੇ? ਹਾਸੇ 'ਚ ਪੈ ਗਈ ਗੱਲ। ਉਹਨਾਂ ਨੇ ਠੀਕ ਹੈ, ਤੁਸੀਂ ਵੱਡੀ ਵੜ ਲਿਆ ਕਰੋ। ਸਾਡੇ ਵੀ ਐਵੇਂ ਸੀ, ਉਹ ਕਰੀਮ ਬਖਸ਼ ਉਹਨਾਂ ਨੂੰ ਨਾ, ਜਿਹੜੇ ਉਹ ਛੋਟੇ ਬੰਦੇ ਹੁੰਦੇ ਆ, ਹਾਂਜੀ, ਉਹ ਜਿਹੜੇ ਕੰਮ ਕਰਦੇ ਹੁੰਦੇ ਆ, ਤੇ ਉਹ ਲੈ ਜਾਂਦੇ ਸੀ ਕਦੇ, ਤੇ ਫਿਰ ਉਹਨਾਂ ਕੋਲ ਸ਼ਿਕਾਇਤ ਕਰਨੀ। ਸ਼ਿਕਾਇਤ ਕਰਨੀ ਵੀ ਤੁਹਾਡੇ ਬੰਦੇ, ਪਿੰਡ ਵਾਲੇ ਮੁੰਡੇ ਲੈ ਗਏ, ਫਿਰ ਉਹਨਾਂ ਨੇ ਕਹਿਣਾ ਵੀ ਨਹੀਂ ਵੜਦੇ ਗਾਹਾਂ ਨੂੰ। they do that। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹੁਣ ਲੈ ਕੇ ਚੱਲਾਂਗੇ ਤੁਹਾਨੂੰ ਪਿੰਡ, ਤੇ ਕੋਸ਼ਿਸ਼ ਕਰਾਂਗੇ ਕਿ ਉਹ ਯਾਦਾਂ ਦੁਬਾਰਾ ਰਿਵਾਈਵ ਕਰਨ ਦੀ। ਜੇ ਐਤਕੀ ਨਾ ਹੋਇਆ ਅੱਬਲ ਤਾਂ ਅਸੀਂ ਕੱਲ ਨੂੰ ਕਰਾਂਗੇ ਕੋਸ਼ਿਸ਼ ਆਪਾਂ। ਨਾ ਹੋਇਆ ਤੇ ਅਗਲੀ ਵਾਰੀ, ਕੋਈ ਨਹੀਂ, ਅਗਲੀ ਵਾਰੀ ਸਹੀ। ਤੇ ਮੈਂ ਬੜਾ ਖੁਸ਼ ਹਾਂ ਵੀ ਉਹ ਆਪਾਂ ਜਿਹੜੀਆਂ ਦੋਵੇਂ ਸਾਈਡਾਂ ਪੂਰੀਆਂ ਕਰ ਲਈਆਂ ਆਪਣੀ ਕਹਾਣੀ। ਹੁਣ ਵੀਡੀਓ ਤਾਂ ਬਣਾਤੀ, ਉਹ ਲਵਲੀ ਨੂੰ ਯਾਦ ਕਰਦੇ ਰਹਿੰਦੇ ਸੀ। ਹਾਂਜੀ, ਤੈਨੂੰ ਯਾਦ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਪਿਆਰ ਦਾ। ਰੱਬ ਰਾਖਾ ਜੀ, ਮਿਲਦੇ ਆ ਫਿਰ ਅਗਲੇ ਕਿਸੇ ਪ੍ਰੋਗਰਾਮ 'ਚ। ਰੱਬ ਰਾਖਾ। ਓਕੇ।